तो प्रोग्राम च आप सब दा निੱਘਾ स्वागत है। प्रोग्राम लैके हाजिर हो चुके हैं खबर ते नज़र। ਅੱਜ 14 ਮਾਰਚ ਦਿਨ ਹੈਗਾ ਆ ਜੀ ਸੋਮਵਾਰ। ਮਿੰਟੂ ਗੁਰਸਰੀਆ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਢੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਢੇਰਕੇਣਾ 415 909 0503। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਪਰਮਜੀਤ ਕੌਰ ਰੰਗੀ ਵੈਕਾਵਿਲ ਜੀ ਐਂਡ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ ਕਾਲ ਕਰ ਸਕਦੇ ਹੋ 9970 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ 559 374 4541। ਗੁਰਮੀਤ ਸਿੰਘ, ਧਿਆਨ ਕੌਰ, ਸਮਰਾ ਮੋਡੈਸਟੋ, ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਦਿਲ ਦਹਿਲਾਉਣ ਵਾਲੀ ਘਟਨਾ ਜਿਹੜੀ ਵਾਪਰੀ ਹੈ, ਕਬੱਡੀ ਖਿਡਾਰੀ ਸੰਦੀਪ ਨੰਗਲ ਦਾ ਕਤਲ ਚੱਲਦੇ ਮੈਚ ਦੇ ਵਿੱਚ ਚੱਲੀਆਂ ਇਹ ਗੋਲੀਆਂ। ਹਾਂਜੀ ਹਾਂਜੀ, ਇਹ ਨੰਗਲ ਅੰਬੀਆ ਪਿੰਡ ਹੈ ਇਹਨਾਂ ਦਾ। ਤੇ ਨੰਗਲ ਅੰਬੀਆ ਪਿੰਡ, ਸੰਦੀਪ ਦਾ ਪੂਰਾ ਨਾਮ ਸੀ। ਗਲੇਡੀਏਟਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਨੌਜਵਾਨ ਕਬੱਡੀ ਦਾ ਗਲੇਡੀਏਟਰ ਕਹਿੰਦੇ ਸੀ ਇਹਨੂੰ। ਕਿਆ ਜਾਫੀ ਸੀ। ਬਹੁਤ ਔਖਾ ਹੁੰਦਾ ਕਬੱਡੀ ਦੇ ਵਿੱਚ ਜਾਫੀ ਬਣਨਾ, ਔਰ ਬਹੁਤ ਹੀ ਜ਼ਿਆਦਾ ਔਖਾ ਹੁੰਦਾ ਜਾਫੀਆਂ ਚੋਂ ਬੈਸਟ ਜਾਫੀ ਬਣਨਾ। ਬੜਾ ਜ਼ਬਰਦਸਤ ਖਿਡਾਰੀ ਸੀਗਾ ਉਹ। ਅਚਾਨਕ ਹੁਣ 6:30 ਵਜੇ ਖਬਰ ਆਈ ਆ ਕਿ ਸ਼ਾਹਕੋਟ ਦੇ ਲਾਗੇ ਉੱਥੇ ਕਿਤੇ ਕੋਈ ਚੱਲਦਾ ਪਿਆ ਸੀਗਾ ਕਬੱਡੀ ਮੇਲਾ ਸੀਗਾ, ਤੇ ਉਸ ਟੂਰਨਾਮੈਂਟ ਤੇ ਇਹ ਵੀ ਆਇਆ ਸੀਗਾ ਸੰਦੀਪ। ਤੇ ਉੱਥੇ ਕੁਛ ਹਮਲਾਵਰ, ਕੋਈ 2 ਕਹਿ ਰਿਹਾ, ਕੋਈ 4 ਕਹਿ ਰਿਹਾ ਕਿ ਉਹ ਆਏ ਸਨ ਤੇ ਉਹਨਾਂ ਨੇ ਤਾਬੜਤੋੜ ਫਾਇਰਿੰਗ ਕੀਤੀ ਆ। ਵੀਡੀਓ ਵਗੈਰਾ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਤੇ ਆਮ ਹੀ ਹੁਣ ਤੁਰੀਆਂ ਫਿਰਦੀਆਂ। ਮਤਲਬ ਕਿ ਪੂਰਾ ਸਰੀਰ ਹੀ ਵਿੰਨ ਖੱਤਿਆ। ਬਹੁਤ ਜ਼ਿਆਦਾ ਗੋਲੀਆਂ ਮਾਰੀਆਂ ਗਈਆਂ। ਔਨ ਦਾ ਸਪੌਟ ਹੀ ਮੇਰੇ ਖਿਆਲ ਦੇ ਨਾਲ ਡੈਥ ਹੋ ਗਈ ਸੀਗੀ। ਹਾਲਾਂਕਿ ਫਿਰ ਤੁਹਾਨੂੰ ਪਤਾ ਹੀ ਹੈ ਕਿ ਪੁਲਿਸ ਕਾਰਵਾਈ ਜ਼ਰੂਰ ਕਰਦੀ ਹੈ, ਹਸਪੀਟਲ ਖੜਿਆ ਜਾਂਦਾ ਹੈ, ਪੋਸਟਮਾਰਟਮ ਜਿਹੜਾ ਉਹ ਹੋਏਗਾ, ਉਸ ਤੋਂ ਬਾਅਦ ਫਿਰ ਐਗਜ਼ੈਕਟ ਪਤਾ ਲੱਗੇਗਾ ਕਿੰਨੀਆਂ ਗੋਲੀਆਂ ਲੱਗੀਆਂ। ਪਰ ਬਹੁਤ ਜ਼ਿਆਦਾ ਗੋਲੀਆਂ ਵੱਜੀਆਂ। ਮੈਂ ਵੀਡੀਓ ਦੇਖ ਰਿਹਾ ਸੀ, ਦਿਲ ਕੰਬ ਜਾਂਦਾ। ਛੋਟੇ ਛੋਟੇ ਬੱਚੇ ਆ, ਕਿੱਥੋਂ ਕਿੱਥੇ ਪਹੁੰਚਿਆ ਤੇ ਅਚਾਨਕ 1 ਮਿੰਟ ਦੇ ਵਿੱਚ ਹੀ ਸਫ਼ਰ ਜਿਹੜਾ ਖਤਮ ਹੋ ਗਿਆ। ਸੋ ਦੇਖੋ ਹੁਣ ਅਰਲੀ ਆ, ਕੁਝ ਕਹਿਣਾ ਤੇ ਮੇਰੇ ਖਿਆਲ ਦੇ ਨਾਲ ਵਾਜਬ ਨਹੀਂ ਹੋਏਗਾ ਕਿ ਕਿਵੇਂ ਹੋਇਆ, ਕਿਉਂਕਿ ਪਿਛਲੇ ਦਿਨੀ ਵੀ ਇੱਕ ਇਸੇ ਤਰ੍ਹਾਂ ਦੀ ਘਟਨਾ ਜਿਹੜੀ ਦੁਆਬੇ ਚ ਵਾਪਰਦੀ ਹੈ। ਤੇ ਉਹਦੇ ਵਿੱਚ ਕੀ ਸੀਗਾ ਕਿ ਮਾਮਲਾ ਟਰੇਸ ਹੋ ਗਿਆ ਸੀਗਾ। ਅਸਲ ਦੇ ਵਿੱਚ ਉਹ ਪਰਸਨਲ ਰੰਜਿਸ਼ ਸੀ, ਪਰ ਉਹ ਵੀ ਕੌਮਾਂਤਰੀ ਖਿਡਾਰੀ ਸੀ, ਇਟਲੀ ਤੋਂ ਆਇਆ ਹੋਇਆ ਸੀਗਾ ਮੁੰਡਾ, ਇੱਕ ਟੂਰਨਾਮੈਂਟ ਤੇ ਗਿਆ ਸੀਗਾ। ਇਹਦੇ ਵਿੱਚ ਹੁਣ ਕੀ ਹੈ, ਕੋਈ ਪਰਸਨਲ ਰੰਜਿਸ਼ ਹੈ, ਕਿਉਂਕਿ ਕਬੱਡੀ ਖਿਡਾਰੀਆਂ ਦੀ ਵੀ ਆਪੋ ਵਿੱਚ ਦੀ ਕਈ ਵਾਰ ਮਤਭੇਦ ਹੋ ਜਾਂਦੀ ਆ, ਜਾਂ ਫਿਰ ਇੱਕ ਚੀਜ਼ ਹੋਰ ਵੀ ਚੱਲਦੀ ਆ, ਜਾਂ ਸਮਝਿਆ ਜਾਂਦਾ ਹੈ, ਜਾਂ ਬਹੁਤ ਮੌਕਿਆਂ ਤੇ ਕਿਹਾ ਵੀ ਜਾਂਦਾ ਹੈ। ਕਬੱਡੀ ਵਾਲੇ ਦੱਸਦੇ ਨੇ ਕਿ ਕਬੱਡੀ ਹੁਣ ਉਹ ਨਹੀਂ ਰਹਿ ਗਈ। ਕਬੱਡੀ ਦੇ ਵਿੱਚ ਵੀ ਕੁਝ ਅਨਸਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਗਲਬਾ ਪਾਈ ਬੈਠੇ ਆ, ਜਿਹੜੇ ਕਿ ਜਿਵੇਂ ਗਰੁੱਪਿਜ਼ਮ ਕਹਿ ਲਓ, ਗਰੋਹਬਾਜ਼ੀ ਕਹਿ ਲਓ, ਕੁਛ ਵੀ ਕਹਿ ਲਓ, ਕਿ ਉਹ ਧੱਕੜਸ਼ਾਹੀ ਦੇ ਨਾਲ ਇਹ ਸਾਰਾ ਕੁਝ ਚਲਾਉਣਾ ਚਾਹੁੰਦੇ ਆ। ਤੇ ਜੇ ਕੋਈ ਅੜਦਾ ਉਹਨੂੰ ਥ੍ਰੈਟ ਕੀਤਾ ਜਾਂਦਾ ਹੈ, ਉਹਨੂੰ ਕਈ ਵਾਰ ਕੁੱਟਿਆ ਮਾਰਿਆ ਤੱਕ ਵੀ ਜਾਂਦਾ, ਬਥੇਰਾ ਕੁਝ ਕੀਤਾ ਜਾਂਦਾ। ਸੋ ਹਾਲੇ ਆਪਾਂ ਕਿਉਂਕਿ ਬਹੁਤ ਅਰਲੀ ਸਟੇਜ ਤੇ ਆ, ਕੁਝ ਵੀ ਕਹਿ ਦਈਏ ਆਪਾਂ, ਕੋਈ ਮਾਮਲਾ ਕੁਝ ਹੋਰ ਨਿਕਲੇ ਤੇ ਉਹ ਠੀਕ ਨਹੀਂ। ਸੋ ਗੱਲਾਂ ਤੇ ਕਬੱਡੀ ਨਾਲ ਜੁੜੀਆਂ ਕਈ ਨੇ, ਪਰ ਹੁਣ ਪੁਲਿਸ ਕਿਸ ਥਿਊਰੀ ਨੂੰ ਲੈ ਕੇ ਚੱਲਦੀ ਆ, ਆਫੀਸ਼ੀਅਲੀ ਉਹਨਾਂ ਦੀ ਕੀ ਸਟੇਟਮੈਂਟ ਰਹਿੰਦੀ ਆ। ਮੈਂ ਇੱਕ ਅਫਸਰ ਨੂੰ ਸੁਣ ਰਿਹਾ ਸੀਗਾ, ਸ਼ਾਇਦ ਉੱਥੋਂ ਦੇ SSP ਹੋਣੇ ਆ, ਤਾਂ ਉਹ ਕਹਿ ਰਹੇ ਸਨ ਕਿ ਅਸੀਂ ਇਸ ਮਾਮਲੇ ਦੇ ਵਿੱਚ ਤੇਜ਼ੀ ਨਾਲ ਕੰਮ ਕਰਾਂਗੇ। ਹੋਣਹਾਰ ਕਬੱਡੀ ਖਿਡਾਰੀ ਹੈ, ਜਿਸ ਤਰ੍ਹਾਂ ਹੋਇਆ ਤੇ ਅਸੀਂ ਬਖਸ਼ਾਂਗੇ ਨਹੀਂ। ਤੁਹਾਨੂੰ ਪਤਾ ਕਿ ਖੁਦ ਇੱਕ ਬਹੁਤ ਚੋਟੀ ਦਾ ਕਬੱਡੀ ਖਿਡਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਚੋਂ ਵਿਧਾਇਕ ਬਣਿਆ, ਉਹਦਾ ਨਾਮ ਹੈ ਗੁਰਲਾਲ ਘਨੌਰ। ਮੇਰੇ ਖਿਆਲ ਦੇ ਨਾਲ ਸੰਦੀਪ ਦੇ ਥੋੜਾ ਹੀ ਫਰਕ ਹੈ ਉਮਰ ਦਾ ਵੀ। ਉਹਦਾ ਵੀ ਬਿਆਨ ਇਹੀ ਸੀ MLA ਦਾ ਕਿ ਅਸੀਂ ਮੁਲਜ਼ਮਾਂ ਨੂੰ ਭੱਜਣ ਨਹੀਂ ਦਿਆਂਗੇ, ਅਸੀਂ ਬਹੁਤ ਜਲਦੀ ਇਹਨਾਂ ਨੂੰ ਕਾਬੂ ਕਰਾਂਗੇ। ਸੋ ਦੇਖਦੇ ਹਾਂ ਕਿ ਕੀ ਹੁੰਦਾ, ਪਰ ਬਹੁਤ ਵੱਡਾ ਦੁਖਾਂਤ ਵਾਪਰਿਆ।
ਝੱਟ ਦੇ ਝੱਟ ਦੇ ਵਿੱਚ ਹੀ ਸਮਝ ਲਓ ਕਿ ਇੱਕ ਐਡਾ ਗੱਭਰੂ ਤੁਰ ਜੀ। ਗਿਆ ਜਿਹਨੂੰ ਦੇਖ ਕੇ ਭੁੱਖ ਲੈਂਦੀ ਸੀ, ਦਰਸ਼ਨੀ ਸਰੀਰ ਸੀਗਾ। ਉਹ ਹੂੰ। ਕਿਉਂ ਹੋਇਆ, ਕਿਵੇਂ ਹੋਇਆ, ਕਾਤੋਂ ਹੋਇਆ, ਕਾਰਨ ਕੀ ਨੇ, ਉਹ ਹਾਲੇ ਮੇਰੇ ਖਿਆਲ ਦੇ ਨਾਲ ਸਾਨੂੰ ਇੰਤਜ਼ਾਰ ਕਰਨਾ ਪਵੇਗਾ ਤਾਂ ਕਿ ਕੁਝ ਕੜੀਆਂ ਜਿਹੜੀਆਂ ਉਹ ਇਸ ਮਾਮਲੇ ਦੇ ਵਿੱਚ ਜੁੜਨ। ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਜਗ ਜ਼ਾਹਰ ਹੈ ਗੱਲ ਕਿ ਕੁਝ ਮਤਲਬ ਕਿ ਕ੍ਰਿਮੀਨਲ ਐਲੀਮੈਂਟ ਜਿਹੜੇ ਆ, ਕ੍ਰਿਮੀਨਲ ਮਾਈਂਡਡ ਬੰਦੇ ਜਿਹੜੇ ਆ, ਜਾਂ ਕਹ ਲੋ ਕਿ ਪ੍ਰੋਫੈਸ਼ਨਲੀ ਇਹੋ ਜਿਹੇ ਕੰਮਾਂ 'ਚ ਕਰਦੇ ਆ, ਉਹਨਾਂ ਬੰਦਿਆਂ ਨੇ ਕਬੱਡੀ ਦੇ ਵਿੱਚ ਕਹ ਲੋ ਕਿ ਘੁਸਪੈਠ ਜ਼ਰੂਰ ਕੀਤੀ ਹੈ। ਜੀ, ਜੀ, ਬਿਲਕੁਲ। ਮਿੰਟੂ ਜੀ, ਅਗਲੀ ਗੱਲ ਕਰਦੇ ਜਾਈਏ। ਮਲਿਕ ਅਰਜਨ ਖੜਗੇ ਕਹਿੰਦੇ ਆ ਰਾਜਨੇਤਾ ਤੇ ਸੰਸਦ ਚੋਣ ਹਾਰਨ ਲਈ ਜ਼ਿੰਮੇਵਾਰ। ਦੇਖੋ, ਕਾਂਗਰਸ ਦੇ ਵਿੱਚ ਕਹੀਏ ਤਾਂ ਭੁਚਾਲ ਆਇਆ ਪਿਆ, ਔਰ ਇਹ ਆਉਣਾ ਤੈਅ ਸੀਗਾ। ਬਿਲਕੁਲ। ਹਾਰ ਤੋਂ ਬਾਅਦ ਹਮੇਸ਼ਾ ਹੁੰਦਾ ਹੀ ਆ, ਪਰ ਇਹਨਾਂ ਦਾ ਤੁਹਾਨੂੰ ਪਤਾ ਹੀ ਆ ਜਿਹੜਾ ਕਾਂਗਰਸ ਦਾ ਲਾਣਾ ਆ, ਇਹ ਗੱਲ ਤਾਂ ਮੰਨਦੇ ਨਹੀਂ ਆ ਕਿ ਸਮੱਸਿਆ ਕਿੱਥੇ ਆ। ਦੇਖੋ, ਇਹ ਕਹੀ ਜਾਂਦੇ ਆ ਸੰਸਦ ਮੈਂਬਰ ਜ਼ਿੰਮੇਵਾਰ ਆ ਜਾਂ ਰਾਜਨੇਤਾ ਜ਼ਿੰਮੇਵਾਰ ਆ। ਬਈ ਗੱਲ ਇਹ ਆ ਕਿ ਤੁਸੀਂ ਜ਼ਿੰਮੇਵਾਰ ਕਿਉਂ ਨਹੀਂ ਜੇ ਹੈਗੇ? ਉਹ ਦੋਵੇਂ ਭੈਣ ਭਰਾ ਇੱਥੇ ਤੁਰੇ ਫਿਰਦੇ ਰਹੇ, ਉਹਨਾਂ ਦਾ ਕੰਪੇਨ ਤੁਸੀਂ ਦੇਖਿਆ ਹੋਣਾ ਕਿੰਨਾ ਠੰਡਾ ਕੰਪੇਨ ਸੀ। ਔਰ ਉਹਨਾਂ ਦੇ ਮੁਕਾਬਲੇ ਜੇ ਤੁਸੀਂ ਦੇਖੋਗੇ, ਭਾਜਪਾ ਨੇ ਸਾਰੀ ਤਾਕਤ ਝੋਕ ਦਿੱਤੀ, ਹਾਲਾਂਕਿ ਉਹਨਾਂ ਨੂੰ ਪਤਾ ਸੀ ਕਿ ਅਸੀਂ ਇਲੈਕਸ਼ਨ ਜਿੱਤ ਨਹੀਂ ਰਹੇ। ਦੇਖੋ, ਇੱਕ ਪਾਰਟੀ ਜਿਨ੍ਹਾਂ ਕੋਲ ਚਾਂਸ ਸੀ, ਜਿਨ੍ਹਾਂ ਕੋਲ ਸੱਤਾ ਸੀ, ਉਹ ਲੜ ਰਹੀ ਸੀ, ਦੂਸਰੇ ਪਾਸੇ ਉਹਨਾਂ ਦੇ ਮੁਕਾਬਲੇ ਭਾਜਪਾ ਲੜ ਰਹੀ ਸੀ ਜਿਨ੍ਹਾਂ ਨੂੰ ਕੋਈ ਉਮੀਦ ਨਹੀਂ ਸੀ। ਬਾਵਜੂਦ ਇਸ ਦੇ ਕਿ ਉਹ ਬੇਉਮੀਦੇ ਸਨ, ਉਹਨਾਂ ਨੂੰ ਪਤਾ ਸੀਗਾ ਕਿ ਸਾਡੀ ਕਹਾਣੀ ਜਿਹੜੀ ਉਹ ਫਿੱਟ ਨਹੀਂ ਬੈਠਣੀ। ਤਦ ਵੀ ਤੁਸੀਂ ਦੇਖਿਆ ਹੋਣਾ ਪ੍ਰਧਾਨ ਮੰਤਰੀ ਨੇ ਰੈਲੀਆਂ ਕੀਤੀਆਂ, ਗ੍ਰਹਿ ਮੰਤਰੀ ਆਇਆ, ਔਰ ਕੇਂਦਰ ਦੀ ਸਾਰੀ ਵਜ਼ਾਰਤ ਉਹਨਾਂ ਨੇ ਝੋਕ ਰੱਖੀ। ਭਾਈ ਤੁਹਾਡਾ ਤਾਂ ਉਹ ਜਿਹੜਾ ਹੈਗਾ ਕਮਾਂਡਰ, ਉਹ ਦੱਸਦਾ ਨਹੀਂ, ਪਤਾ ਹੀ ਉਦੋਂ ਲੱਗਦਾ ਜਦੋਂ ਛੁੱਟੀ ਕੱਟਣ ਚਲੇ ਜਾਂਦਾ, ਕਦੇ ਮਾਸੀਆਂ ਕੋਲ, ਕਦੇ ਨਾਨਕੇ ਚਲੇ ਜਾਂਦਾ, ਪਤਾ ਨਹੀਂ ਲੱਗਦਾ ਕਿੱਧਰ ਜਾਂਦਾ ਕਿੱਧਰ ਨਹੀਂ ਹੈ। ਤੇ ਤੁਹਾਨੂੰ ਵੇਖਣਾ ਪਵੇਗਾ ਕਿਸੇ ਵੀ ਮੁੱਦੇ ਤੇ ਤੁਸੀਂ ਗਰਾਊਂਡ ਤੇ ਕੋਈ ਲਹਿਰ ਨਹੀਂ ਉਸਾਰਦੇ। ਹੁਣ ਜਿੱਥੇ ਤੁਸੀਂ ਇਲੈਕਸ਼ਨ ਲੜਦੇ ਹੋ, ਬਿਹਾਰ ਦੇ ਵਿੱਚ ਬੇੜਾ ਗਰਕ ਕਰ ਦਿੱਤਾ ਲਾਲੂ ਹੋਰਾਂ ਦਾ। ਤੁਸੀਂ 70 ਲੈ ਲੀਆਂ ਟਿਕਟਾਂ ਅੜ ਕੇ, ਤੇ ਜਿੱਤੇ ਕਿੰਨੇ? ਜਿੱਤੇ ਮੇਰੇ ਖਿਆਲ ਦੇ ਨਾਲ ਤੁਹਾਡੇ 70 ਦੇ ਵਿੱਚੋਂ 18 ਵੀ। ਉਹ ਇੰਨੀਆਂ ਟਿਕਟਾਂ ਵੀ ਖਰਾਬ ਕਰ ਦਿੱਤੀਆਂ। ਇਹ ਚੀਜ਼ਾਂ ਜਿਹੜੀਆਂ ਉਹ ਮੰਨਣੀਆਂ ਪੈਣਗੀਆਂ ਇਹਨਾਂ ਨੂੰ ਕਿ ਤੁਹਾਡਾ ਕੰਪੇਨ ਬਿਲਕੁਲ ਢਿੱਲਾ ਸੀ, ਤੁਹਾਡੀ ਕੋਈ ਲੀਡਰਾਂ ਤੇ ਪਕੜ ਨਹੀਂ ਸੀ। ਨਵਜੋਤ ਸਿੰਘ ਸਿੱਧੂ ਆਪਣੀ ਮਨਿਆਈ ਕਰਦਾ ਸੀ, ਚਰਨਜੀਤ ਸਿੰਘ ਚੰਨੀ ਵਾਲਾ ਮੂਵ ਜਿਹੜਾ ਉਹ ਤੁਹਾਨੂੰ ਪੁੱਠਾ ਪਿਆ, ਇੱਥੋਂ ਤੱਕ ਕਿ ਐਸੀ ਭਾਈਚਾਰੇ ਦੀ ਵੋਟ ਬਹੁਤ ਹੱਦ ਤੱਕ ਖਿਸਕੀ ਇਸ ਸਤਾ ਦੇ ਨਾਲ ਵੀ। ਤਾਂ ਇਹ ਚੀਜ਼ਾਂ ਸਵੈ ਪੜਚੋਲ ਦਾ ਵਿਸ਼ਾ ਨਹੀਂ, ਇਹਨਾਂ ਨੇ ਕਰਨਾ ਨਹੀਂ ਹੈ। ਇਹ ਹਮੇਸ਼ਾ ਇੱਕ ਫਾਰਮੈਲਿਟੀ, ਜਦੋਂ ਵੀ ਇਸ ਤਰ੍ਹਾਂ ਦੀ ਕੋਈ ਹਾਰ ਹੁੰਦੀ ਹੈ ਉਹ ਕਰਦੇ ਆ, ਖਾਨਾ ਪੂਰਤੀ ਜੀ ਕਰਦੇ ਆ, ਲਓ ਜੀ ਅਸਤੀਫਾ ਮੰਗਿਆ ਤੇ ਫਲਾਣੇ ਨੇ ਕਿਹਾ ਕਿ ਨਹੀਂ 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 ਅਸਤੀਫਾ ਨਹੀਂ ਦੇਣਾ। ਇਸੇ ਤਰ੍ਹਾਂ ਹੀ ਕੰਮ ਚੱਲਦਾ ਹੈ। ਵੈਸੇ ਪੰਜਾਬ ਦੇ ਵਿੱਚ ਵੀ ਇਹਨਾਂ ਦੀ ਜੇ ਤੁਸੀਂ ਦੇਖੋਗੇ ਇਸ ਟਾਈਮ ਲੀਡਰਸ਼ਿਪ ਉਲਝੀ ਪਈ ਆ। ਸੁਨੀਲ ਜਾਖੜ ਤੇ ਸ਼ਰੇ ਰਾਹ ਹੁਣ ਕਹਿ ਲੱਗ ਪਿਆ ਕਿ ਚਰਨਜੀਤ ਸਿੰਘ ਚੰਨੀ ਵਰਗਾ ਬੰਦਾ ਜਿਹੜਾ ਹੈ ਉਹ ਮਤਲਬ ਕਿ ਨਹੀਂ ਸੀ ਚਾਹੀਦਾ। ਇੱਥੋਂ ਤੱਕ ਕਿ ਅਮਰਿੰਦਰ ਸਿੰਘ ਵੀ ਕਹਿੰਦਾ ਕਿ ਚਰਨਜੀਤ ਸਿੰਘ ਚੰਨੀ ਭ੍ਰਿਸ਼ਟ ਬੰਦਾ ਸੀਗਾ, ਉਹਨੂੰ ਲਾਇਆ ਅੱਗੇ। ਫਿਰ ਇਹ ਕਹਿੰਦੇ ਪਏ ਨੇ ਜਿਹੜੇ ਹੈਗੇ ਆ ਰੰਧਾਵਾ ਸਾਹਿਬ ਕਿ ਸਿੱਧੂ ਨੇ ਬੇੜਾ ਗਰਕ ਕਰ ਦਿੱਤਾ, ਸੁਨੀਲ ਜਾਖੜ ਨੇ ਬਲਦੀ ਤੇ ਤੇਲ ਪਾਇਆ। ਮਤਲਬ ਕਿ ਬਹੁਤ ਜ਼ਿਆਦਾ ਸਟੇਟਮੈਂਟਾਂ ਨਿਕਲਣੀਆਂ ਵੀ ਸਟਾਰਟ ਹੋ ਚੁੱਕੀਆਂ ਨੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਬਹੁਤ ਕੁਝ ਕਰਨ ਦੀ ਜ਼ਰੂਰਤ ਸੀ। ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਮਰਿੰਦਰ ਸਿੰਘ ਨੂੰ ਤੁਸੀਂ ਕਿਉਂ ਨਹੀਂ ਭਾਂਪ ਸਕੇ ਕਿ ਉਹ ਕਿਸ ਦਿਸ਼ਾ ਵੱਲ ਚੱਲ ਰਿਹਾ ਹੈ। ਉਹ ਮਿਲ ਕੇ ਖੇਡ ਰਿਹਾ ਸੀਗਾ, ਬੱਚੇ ਨੂੰ ਪਤਾ ਲੱਗ ਗਿਆ। ਉਹ ਫੇਲ ਖੇਡ ਰਿਹਾ ਸੀਗਾ, ਬੱਚੇ ਨੂੰ ਪਤਾ ਲੱਗ ਗਿਆ, ਪਰ ਤੁਹਾਨੂੰ ਦਿੱਲੀ 'ਚ ਬੈਠਿਆਂ ਨੂੰ ਨਹੀਂ ਦਿਸਿਆ। ਤੇ ਜਦੋਂ ਪਾਣੀ ਸਿਰ ਤੋਂ ਲੰਘ ਗਿਆ, ਫਿਰ ਜਲੂਸ ਕਢਵਾਇਆ ਆਪਦਾ, ਫਿਰ ਤੁਹਾਂ ਖਤਾ ਖਾਧੀ। ਇਹ ਜੋ ਮਰਜ਼ੀ ਕਰੀ ਜਾਣ, ਫਿਰ ਹਾਲ ਇਹੀ ਰਹਿਣਾ ਜਦ ਤੱਕ ਕਾਂਗਰਸ ਦੀ ਟੌਪ ਲੀਡਰਸ਼ਿਪ ਜਿਹੜੀ ਆ ਆਪਣੇ ਰਵੱਈਏ 'ਚ ਸੁਧਾਰ ਨਹੀਂ ਕਰਦੀ, ਆਪਣੀ ਰਾਜਨੀਤੀ 'ਚ ਸੁਧਾਰ ਨਹੀਂ ਕਰਦੀ, ਉਦੋਂ ਤੱਕ ਕੁਝ ਨਹੀਂ ਹੋਏਗਾ। ਸਭ ਤੋਂ ਵੱਡੀ ਗੱਲ ਕਿ ਕਾਂਗਰਸ ਦਾ ਲੋਕਾਂ ਦੇ ਨਾਲ ਰਾਬਤਾ ਨਾ ਰਹਿਣਾ, ਇਹ ਬਹੁਤ ਵੱਡੀ ਗੱਲ ਹੈ ਕਿ ਦੇਸ਼ ਦੇ ਵਿੱਚ ਕਾਂਗਰਸ ਠੀਕ ਹੈ ਕਦੇ ਖਤਮ ਤੇ ਨਹੀਂ ਹੋਏਗੀ, ਹਾਲ ਦੀ ਘੜੀ ਤੇ ਨਜ਼ਰ ਨਹੀਂ ਆਉਂਦਾ, ਪਰੰਤੂ ਜੋ ਇੱਕ ਰਾਬਤਾ ਹੁੰਦਾ ਵਰਕਰ ਦੇ ਨਾਲ, ਤੁਸੀਂ ਆਹ ਵਰਕਰ ਪੰਜਾਬ ਦਾ ਦੇਖ ਲਓ, ਇੰਨਾ ਜਲੀਲ ਕੀਤਾ ਇਹਨਾਂ ਨੇ ਵਰਕਰ ਦੀ ਕੋਈ ਸੁਣਵਾਈ ਹੋਈ ਨਹੀਂ ਹੈਗੀ। ਐਮਐਲਏ ਤੱਕ ਰੋਂਦੇ ਫਿਰਦੇ ਸਨ। ਸੋ ਜਦੋਂ ਤੱਕ ਇਹ ਸਾਰੀਆਂ ਚੀਜ਼ਾਂ ਦਰੁਸਤ ਨਹੀਂ ਕੀਤੀਆਂ ਜਾਂਦੀਆਂ, ਨਤੀਜੇ ਇਸ ਤਰ੍ਹਾਂ ਨਹੀਂ ਹੋਣੇ ਹੁੰਦੇ। ਤਾਂ ਭਾਜਪਾ ਦੇ ਕੋਲ ਤੇ ਬਈ ਇਸ ਟਾਈਮ ਕਹਿ ਲਈਏ ਸ਼ਾਨਾਮਤੀ ਦੌਰ ਹੈ ਉਹਨਾਂ ਦਾ, ਤਾਂ ਉਹ ਤਾਂ ਨਜ਼ਾਰੇ ਲੈਂਦੇ ਨੇ।
ਉਹ ਤਾਂ ਚਾਹੁੰਦੇ ਆ ਕਿ ਕਾਂਗਰਸ ਇਸੇ ਤਰ੍ਹਾਂ ਹੀ ਰਹੇ, ਕਾਂਗਰਸ ਮੁਕਤ ਭਾਰਤ। ਉਹ ਨਹੀਂ ਕਹਿਣਗੇ ਛੱਡ ਦਿੱਤਾ ਹੋਏਗਾ ਸਲੋਗਨ ਉਹਨਾਂ ਨੇ। ਉਹ ਕਹਿੰਦੇ ਹੁੰਦੇ ਆ ਕਿ ਨਹੀਂ ਨਹੀਂ ਕਾਂਗਰਸ ਕਾਇਮ ਰਵੇ ਤੇ ਠੀਕ ਆ, ਕਿਉਂਕਿ ਜਦੋਂ ਤੱਕ ਇਹ ਆ ਕਿ ਇਹ ਵਿਰੋਧੀ ਧਿਰ ਚ ਇਕੱਠੇ ਵੀ ਨਹੀਂ ਹੋ ਸਕਦੇ। ਜੇ ਮਮਤਾ ਬੈਨਰਜੀ ਹੋਰੀ ਬਣਾਉਣਗੇ ਕੋਈ ਇਸ ਤਰ੍ਹਾਂ ਦਾ ਕੋਈ ਫਰੰਟ ਬਣਾਉਣਗੇ, ਕਾਂਗਰਸ ਬਾਹਰ ਰਹੇਗੀ ਔਰ ਉੱਥੇ ਫੇਰ ਨੁਕਸਾਨ ਹੀ ਨੁਕਸਾਨ ਹੈ। ਸੋ ਇਸ ਕਰਕੇ ਕਾਂਗਰਸ ਲਈ ਕਾਫੀ ਕਰੜੇ ਫੈਸਲੇ ਲੈਣ ਦਾ ਸਮਾਂ ਆ ਗਿਆ। ਨਹੀਂ ਤਾਂ ਕਿਤੇ ਇਹ ਨਾ ਹੋਵੇ ਕਿ ਜਿਵੇਂ ਕਾਮਰੇਡ ਹੌਲੀ ਹੌਲੀ ਕਮਜ਼ੋਰ ਪੈਂਦੇ ਗਏ ਸਨ, ਕਾਂਗਰਸ ਵੀ ਬਿਲਕੁਲ ਖਿਲਰ ਜਾਵੇ ਔਰ ਕਾਂਗਰਸ ਵੀ ਜਿਹੜੀ ਹੈ ਉਹ ਹੌਲੀ ਹੌਲੀ ਹਾਸ਼ੀਏ ਤੇ ਚਲੇ ਜਾਵੇ। ਵੈਸੇ ਹਾਸ਼ੀਏ ਤੇ ਉਹ ਜਾਈ ਪਈ ਹੈ। ਜੀ ਖੜੀ ਹੋਈ ਆ, ਮਾੜਾ ਜਿਹਾ ਇੱਕ ਅੱਧਾ ਝਟਕਾ ਹੋਰ ਤੇ ਮੈਨੂੰ ਲੱਗਦਾ ਇਹਨਾਂ ਦਾ ਕੰਮ ਖਤਮ ਆ। ਹੁਣ ਆਪਾਂ ਦੇਖਾਂਗੇ ਜਦੋਂ ਕੌਂਸਲਰ ਦੀਆਂ ਚੋਣਾਂ ਆਉਣੀਆਂ, ਮੈਨੂੰ ਲੱਗਦਾ ਪਹਿਲਾਂ ਹੀ ਕਈਆਂ ਨੇ ਚੱਕ ਕੇ ਤੇ ਆਪ ਦੇ ਨਾਲ ਜਿਹੜਾ ਝਾੜੂ ਜਿਹੜਾ ਉਹਨਾਂ ਨੇ ਚੱਕ ਲੈਣਾ ਹੈ। ਬੜਾ ਕੁਛ ਆਪਾਂ ਨੂੰ ਇਹ ਚੀਜ਼ ਵੀ ਜਿਹੜੀ ਦੇਖਣ ਨੂੰ ਮਿਲਣੀ ਆ। ਸਰਕਾਰ ਨੇ ਅਜੇ ਸਹੁੰ ਨਹੀਂ ਚੱਕੀ, ਪਰ ਫੁੱਲ ਐਕਸ਼ਨ ਦੇ ਵਿੱਚ ਸਹੁੰ ਚੁੱਕ ਸਮਾਗਮ ਤੋਂ ਅਗਲੇ ਦਿਨ ਇਜਲਾਸ ਸੱਦਿਆ। ਦੇਖੋ ਇਜਲਾਸ ਦਾ ਜਿੱਥੋਂ ਤੱਕ ਸਵਾਲ ਹੈ ਨਾ, ਵੈਸੇ ਪੂਰੇ ਵਾਕਈ ਐਕਸ਼ਨ ਮੋਡ ਦੇ ਵਿੱਚ ਆ। ਪਹਿਲਾਂ ਸਰਕਾਰੀ ਬੱਸਾਂ ਦੀ ਵਰਤੋਂ ਉਹਦੇ ਚ ਫਸ ਗਏ, ਫਿਰ ਹੁਣ ਰੁਕਾ ਜਿਹਾ ਤੁਰਿਆ ਫਿਰਦਾ ਕਿ 80 ਲੱਖ ਦੀ ਇਸ਼ਤਿਹਾਰਬਾਜ਼ੀ ਕੀਤੀ ਹੈ ਸਹੁੰ ਚੁੱਕ ਸਮਾਗਮ ਨੂੰ ਪ੍ਰਚਾਰਨ ਵਾਸਤੇ ਚੈਨਲਾਂ ਦੀ ਤੇ ਗਰੀਬੀ ਕੱਢੀ ਜਾਂਦੇ ਆ। ਤਾਂ ਕੰਪੇਨ ਤੇ ਪਹਿਲਾਂ ਵੀ ਪੈਸਾ ਖਰਚ ਕੀਤਾ ਸੀਗਾ। ਸੋ ਹਾਲ ਦੀ ਘੜੀ ਤਾਂ ਕਹਿ ਲਓ ਕਿ ਬਦਲਾਅ ਕੁਛ ਇਸ ਕਿਸਮ ਦਾ ਹੈ ਕਿ ਬਸ ਨਾ ਹੀ ਬਦਲੇ ਨੇ, ਕੰਮ ਉਹੀ ਨੇ, ਚਾਲੇ ਉਹੀ ਨੇ। ਸੋ ਐਕਸ਼ਨ ਮੋਡ ਦੇ ਵਿੱਚ ਹੈ, ਇਹ ਮੰਨਣਾ ਪਵੇਗਾ। ਜਿਹੜੀ ਗੱਲ ਜੈਨੂਇਨ ਹੈ ਕਿ ਐਕਸ਼ਨ ਮੋਡ ਦੇ ਵਿੱਚ ਹੈਗੇ। ਇਹਨਾਂ ਦੇ ਐਕਟਿਵ ਐਮਐਲਏ ਜਿਹੜੇ ਆ ਉਹ ਬਹੁਤ ਤੇਜ਼ੀ ਦੇ ਨਾਲ ਕੰਮ ਕਰਦੇ ਪਏ, ਹਸਪਤਾਲਾਂ 'ਚ ਜਾ ਰਹੇ ਨੇ ਜਾਂ ਹੋਰ ਆਸੇ ਪਾਸੇ ਗੇੜਾ ਛੇੜਾ ਮਾਰ ਰਹੇ ਨੇ। ਵੈਸੇ ਇਹਨਾਂ ਦੇ ਬੰਦੇ ਹੋਰ ਵੀ ਕਈ ਕੁਝ ਕਰ ਰਹੇ। ਗੋਨਿਆਣਾ ਜਾ ਕੇ ਉੱਥੇ ਇੱਕ ਪੈ ਗਿਆ, ਜਾ ਕੇ ਜਿਹੜਾ ਹੁੰਦੇ ਆ ਨਾ ਕੌਂਸਲਰ ਨਾਲ ਲੈ ਕੇ ਕਿ ਬਈ ਨਗਰ ਕੌਂਸਲ ਤੇ ਕਬਜ਼ਾ ਕਰ ਲਈਏ। ਸੋ ਇਸ ਤਰ੍ਹਾਂ ਦੇ ਮਾਮਲੇ ਵੀ ਜਿਹੜੇ ਚੱਲਦੇ ਪਏ ਨੇ। ਬਹਰਹਾਲ ਜਿਹੜੀ ਗੱਲ ਹੈ ਕਿ ਐਕਸ਼ਨ ਮੋਡ ਦੇ ਵਿੱਚ ਆਏ ਪਏ ਨੇ, ਤਾਂ ਉਹ ਇਹੀ ਹੈ ਕਿ ਐਕਸ਼ਨ ਮੋਡ ਤਾਂ ਚਲੋ ਇਹਨਾਂ ਦਾ ਰਹੇਗਾ, ਪਰੰਤੂ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਨਾ ਕਿ ਇਜਲਾਸ ਦੀ 16 ਨੂੰ ਇਜਲਾਸ, ਉਹ ਐਕਸ਼ਨ ਮੋਡ ਦਾ ਹਿੱਸਾ ਨਹੀਂ ਹੈ। ਬੇਸਿਕਲੀ ਜੇ ਤੁਸੀਂ ਦੇਖੋਗੇ ਨਾ, ਅਸਲ ਦੇ ਵਿੱਚ ਕੀ ਕਹਾਣੀ ਹੈ ਕਿ ਤੁਹਾਨੂੰ ਪਤਾ ਰਾਜ ਸਭਾ ਇਲੈਕਸ਼ਨ ਦਾ ਬਿਗਲ ਵੱਜ ਚੁੱਕਾ ਵਾ। ਰਾਜ ਸਭਾ ਇਲੈਕਸ਼ਨ ਦੀ ਚੋਣ ਹੋਣੀ ਹੈ, 5 ਪਹਿਲਾਂ ਇਹਨਾਂ ਨੇ ਚੁਣਨੇ ਨੇ ਰਾਜ ਸਭਾ ਮੈਂਬਰ। ਤਾਂ ਆਮ ਆਦਮੀ ਪਾਰਟੀ ਨੂੰ ਉਮੀਦ ਕੀ ਪੱਕਾ ਹੀ ਹੈ ਕਿ ਉਹਨਾਂ ਨੇ ਇਹ 5 ਦੇ 5 ਮੈਂਬਰ ਜਿਹੜੇ ਆ ਭੇਜ ਲੈਣੇ ਆ, ਬਾਕੀ 2 ਰਹਿ ਜਾਣਗੇ ਤੇ 2 ਫੇਰ ਉਹ ਭੇਜ ਲੈਣਗੇ। ਮਤਲਬ ਕਿ 7 ਦੇ 7 ਉਹਨਾਂ ਦੇ ਹੋ ਸਕਦੇ ਆ। ਹੁਣ ਗੱਲ ਇਹ ਆ ਕਿ ਇਸ ਸੂਰਤ-ਹਾਲ ਦੇ ਵਿੱਚ ਜਦੋਂ ਕਿ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ ਰਾਜ ਸਭਾ ਦੇ ਇਲੈਕਸ਼ਨ ਦਾ, ਤਾਂ ਫਿਰ ਇਹਨਾਂ ਨੂੰ ਵੀ ਕਾਲੀ ਕੰਮ ਨਿਬੇੜਨੇ ਪੈਣਗੇ। ਔਰ ਸਭ ਤੋਂ ਵੱਡੀ ਗੱਲ ਇਹ ਕਿ ਮੇਰੇ ਖਿਆਲ ਦੇ ਨਾਲ 21 ਤੱਕ ਤੇ ਨਾਮਜ਼ਦਗੀਆਂ ਹੋ ਜਾਣੀਆਂ। ਸੋ ਇਸ ਕਰਕੇ ਇਹਨਾਂ ਨੂੰ ਇਹ ਇਜਲਾਸ ਬੁਲਾਉਣਾ ਪਿਆ ਤਾਂ ਕਿ ਦਵਾ ਦਵ ਅਸੀਂ ਆਪਣੇ ਬੰਦਿਆਂ ਨੂੰ ਸਹੁੰ ਚੁਕਾ ਸਕੀਏ, ਵਿਧਾਇਕਾਂ ਨੂੰ ਸਹੁੰ ਚੁਕਾ ਸਕੀਏ ਤੇ ਫਿਰ ਰਾਜ ਸਭਾ ਵਾਸਤੇ ਜਿਹੜੀ ਪ੍ਰਕਿਰਿਆ ਆਰੰਭ ਹੋਣੀ ਹੈ ਉਹਦਾ ਹਿੱਸਾ ਬਣ ਸਕੀਏ। ਸੋ ਲਿਹਾਜ਼ਾ ਇਸ ਟਾਈਮ ਜੋ ਚੱਲ ਰਿਹਾ ਵਾ ਉਹ ਇਹੀ ਹੈ ਕਿ ਆਪਾਂ ਦੇਖ ਸਕਦੇ ਹਾਂ ਕਿ ਰਾਜ ਸਭਾ ਬਹੁਤ ਮਹੱਤਵਪੂਰਨ ਸਦਨ ਹੈ, ਤਾਂ ਉਹਦੇ ਵਾਸਤੇ ਆਮ ਆਦਮੀ ਪਾਰਟੀ ਸ਼ਿੱਦਤ ਨਾਲ ਕੰਮ ਕਰ ਰਹੀ ਹੈ ਕਿ ਜੇ ਅਸੀਂ 5-7 ਇੱਥੋਂ ਭੇਜ ਦਿੱਤੇ ਤੇ ਉੱਥੇ ਰਾਜ ਸਭਾ ਦੇ ਵਿੱਚ ਫਿਰ ਸਾਡੀ ਇੱਕ ਧਿਰ ਬਣ ਜਾਏਗੀ। ਔਰ ਤੁਸੀਂ ਦੇਖੋਗੇ ਕਿ ਯੂਪੀ ਦੇ ਵਿੱਚ ਹੁਣ ਜਿਸ ਤਰ੍ਹਾਂ ਇਲੈਕਸ਼ਨ ਹੋ ਕੇ ਹਟਿਆ, ਵੈਸੇ ਜੇ ਆਪਾਂ ਵੇਖੀਏ ਜੋ ਉੱਥੇ ਕੰਪੋਜੀਸ਼ਨ ਹੈ ਇਸ ਟਾਈਮ, ਤਾਂ ਭਾਜਪਾ ਉੱਥੇ ਕਸੂਤੀ ਫਸ ਜਾਂਦੀ ਹੈ। ਜਿਵੇਂ ਜਿਵੇਂ ਦੂਜੀਆਂ ਪਾਰਟੀਆਂ ਦੇ ਵਧੀ ਜਾਣਗੇ ਉਹ ਕਸੂਤੇ ਹੁੰਦੇ ਜਾਣਗੇ, ਉੱਥੇ ਕਸੂਤੇ ਫਸ ਜਾਂਦੇ। ਉਹਨਾਂ ਨੂੰ ਫਿਰ ਸਮਰਥਨ ਧਾਰਾ ਲੈਣਾ ਪੈਂਦਾ, ਕਦੇ ਨਵੀਨ ਪਟਨਾਇਕ ਤੋਂ, ਕਦੇ KCR ਤੋਂ, ਇਸ ਤਰ੍ਹਾਂ। ਤਾਂ ਉਹ ਆਪਣਾ ਵਜੂਦ ਆਮ ਆਦਮੀ ਪਾਰਟੀ ਮਜ਼ਬੂਤ ਕਰਨਾ ਚਾਹੁੰਦੀ ਹੈ, ਜਿਹਦੇ ਮੇਰੇ ਖਿਆਲ ਦੇ ਨਾਲ ਮਾਇਨੇ ਜਿਹੜੇ ਕਈ ਪੱਖ ਤੋਂ ਜਾਇਜ਼ ਵੀ ਆ, ਉਹਨਾਂ ਦੇ ਸਰੋਕਾਰ ਜਾਇਜ਼ ਵੀ। ਜੀ ਜੀ ਪ੍ਰਕਾਸ਼ ਬਾਦਲ ਹੋਣਾ ਦਾ ਬਿਆਨ ਆਇਆ ਆ ਵੀ ਅਸੀਂ ਪੰਜਾਬ ਅਤੇ ਦੇਸ਼ ਲਈ ਲੜਦੇ ਰਹਾਂਗੇ। 2 ਹੁਣ ਇਹਨਾਂ ਦੇ MP ਆ, 3 MLA ਆ। ਸੋ ਮਸਲਾ ਇਹਨਾਂ ਦੇ ਲਈ ਕਾਫੀ ਭਾਰੀ ਆ। ਨਹੀਂ ਦੇਖੋ ਗੱਲ ਕੀ ਹੈ ਕਿ ਇਹਨਾਂ ਵਾਸਤੇ ਤਾਂ ਹੁਣ ਡੂ ਔਰ ਡਾਈ ਵਾਲੀ ਖੇਡ ਹੈ ਕਿ ਜਾਂ ਤਾਂ ਤੁਹਾਨੂੰ ਕੁਛ ਨਾ ਕੁਛ ਕਰਨਾ ਪਵੇਗਾ, ਅਦਰਵਾਈਜ਼ ਇਹਨਾਂ ਦਾ ਵੀ ਹਾਲ ਕਾਂਗਰਸ ਤੋਂ ਜੁਦਾ ਨਹੀਂ ਹੈ। ਕਾਂਗਰਸ ਤਾਂ ਫਿਰ ਵੀ 18 ਤੇ ਪਹੁੰਚ ਗਈ, ਪਰ ਜੋ ਦੇਸ਼ ਦੇ ਵਿੱਚ ਕਾਂਗਰਸ ਦਾ ਹਾਲ ਆ ਉਹੀ ਹਾਲ ਇਹਨਾਂ ਦਾ ਹੈ। ਤਾਂ ਇੱਕ ਇਤਿਹਾਸਕ ਡਿਫੀਟ ਜਿਹੜੀ ਆ ਉਹ ਫੇਸ ਕੀਤੀ 17 ਚ ਵੀ ਆਪਾਂ ਕਹਿ ਲਈਏ ਬੜੀ
कह लो बुरी तरह हार गए सन, हुण हार गए। वैसे अज प्रकाश सिंह बादल जिवें कहते ने दिल को बहलाने का गालिब ख्याल अच्छा है, तो इन्होंने एक चीज कही कि एमरजेंसी तो बाद ਅਸੀਂ ਸਾਰਿਆਂ ਦੀਆਂ ਸਾਰੀਆਂ ਜਿਹੜੀਆਂ ਸੀਟਾਂ ਆ ਉਹ ਹਾਰ ਗਏ ਸਨ। मतलब ये सारिया सीटां जिहड़ियां वो असीं हार गए सीगे ते कोई गल नहीं, ये सब कुछ चलदा रहिंदा। देखो गल ये आ कि जे बॉडी लैंग्वेज देखिए कि प्रकाश सिंह बादल ते थोड़ा चढ़दी कला च नजर आ रहे ने किते ना किते, पर सुखबीर सिंह बादल ते बिल्कुल ही जदों अगले दिन इन्हां ने एक दिन बाद ना पीसी कीती है बादल दे विच, कि पत्रकार दसदे सन, पुराने पत्रकार जिहड़े जाणदे जांदे आ वो कहंदे कि काका जी दा ते हाल बुरा सी, मतलब कि बॉडी लैंग्वेज दे पक्कों। तो फिर कोर कमेटी दी इन्हां दी अज मीटिंग है। हुण देखो कोर कमेटी दे विच रौला रप्पा पैंदा कि नहीं पैंदा, आपां नूं याद होएगा कि जदों ढींडसा होरी अड्ड हुंदे आ, ब्रह्मपुरा होरी पाड़दे आ, तो उदों ये गल निकल के आई सी कि असीं बई कहिंदे रहे आ, सुखबीर सिंह बादल दे सामने मुद्दे चुकदे रहे आ पर साडी पेश नहीं गई। कि हुण उसे तर्ज ते इन्हां दे पुराने आगू बोलणगे, पर पुराने आगू हुण बोलण की कौन बोलेगा? चंदू माजरा बोले जेडे प्यो पुत्ती दोनों ही हार गए, तोता सिंह बोले दोनों ही प्यो पुत हार गए, उधरों बलविंदर सिंह भुंदड़ बोलेगा वो आपदा मुंडा हरवा बैठा। सो बोलना किन्ने आ, बोलना किन्ने, समझ तो परे की गल है। पर मेरा मनना, देखो जी कोई सहमत होवे, पर मेरा मनना है कि अकाली इत्थे रहने चाहिए। अकाली हाँ ठीक है, वो आपदे पद्धर ते सुधार करन, आपदे पद्धर ते जे कोई नहीं चलदा प्रधान पासे करन, आपदा प्रधान चुनन, ते सब तो जरूरी है कि अपने पंथक एजेंडे वाल मुड़न, जो जरूरी है, क्योंकि उन्हां दा जिहड़ा कोर वोट सी वो निकल चुका इन्हां दे हाथ दे विचों। ना ये पंथक रहे ते ना पंजाबीयत जिद्दां एक राजनीति दी टर्म है, ते ना ਉਹਦੇ ਵਿੱਚ ਉਹ ਪ੍ਰਵਾਨ ਹੋ ਰਹੇ ਨੇ, ਨਾ ਕਾਵਾਂ ਚ ਨਾ ਹੰਸਾਂ ਚ। ਇੱਕ ਕਹਾਵਤ ਹੁੰਦੀ ਹੈ, ਮਾਫ ਕਰਨਾ, ਤੇ ਮੈਂ ਉਹ ਗੱਲ ਕਹਿ ਰਿਹਾ ਵਾਂ ਕਿ ਬਈ ਅਕਾਲੀਆਂ ਨੂੰ ਸਵੈ ਚਿੰਤਨ ਕਰਨਾ ਪਵੇਗਾ। ਅਕਾਲੀਆਂ ਨੂੰ ਸਵੈ ਚਿੰਤਨ ਕਰਨ ਤੋਂ ਬਾਅਦ ਫੈਸਲਾ ਲੈਣਾ ਪਵੇਗਾ ਕਿ ਬਈ ਅਸੀਂ ਆਪਣੇ ਪੰਥਕ ਏਜੰਡੇ ਵੱਲ ਮੁੜੀਏ। ਜੋ ਸਾਡੇ ਪੰਜਾਬ ਦੇ ਕਹ ਲਓ ਕਿ ਬਹੁਤ ਵੱਡੇ ਮਸਲੇ ਨੇ, ਉਹਨਾਂ ਤੇ ਗੱਲ ਕਰਨੀ ਸਟਾਰਟ ਕਰੀਏ। ਤੇ ਜਦ ਤੱਕ ਇਹ ਨਹੀਂ ਹੋਏਗਾ, ਮੈਨੂੰ ਨਹੀਂ ਲੱਗਦਾ ਕਿ ਤੁਹਾਡੀ ਜਿਹੜੀ ਕੋਰ ਵੋਟ ਹੁੰਦੀ ਹੈ ਨਾ, ਜਦੋਂ ਉਹ ਹੱਥੋਂ ਖਿਸਕ ਜਾਂਦੀ ਹੈ ਔਰ ਤੁਹਾਡਾ ਵੋਟ ਸ਼ੇਅਰ ਜਿਹੜਾ ਹੈ ਉਹ 20 ਤੋਂ ਥੱਲੇ ਆ ਜਾਂਦਾ, ਫਿਰ ਬਹੁਤ ਔਖਾ ਹੋ ਜਾਂਦਾ। ਫਿਰ ਕੋਈ ਚਮਤਕਾਰ ਹੀ ਤੁਹਾਨੂੰ ਬਚਾਉਂਦਾ। ਸੋ ਉਸ ਚਮਤਕਾਰ ਦੀ ਉਡੀਕ ਕਰਨ ਦੀ ਥਾਂ ਤੇ ਮੇਰੇ ਖਿਆਲ ਦੇ ਨਾਲ ਆਪਣੀਆਂ ਜਿਹੜੀਆਂ ਕਮਜ਼ੋਰੀਆਂ ਉਹ ਦੂਰ ਕਰਨ ਦੀ ਜ਼ਰੂਰਤ ਹੈ। ਜੀ ਇਹ ਤਾਂ ਹੈ, ਪਰ ਮਿੰਟੂ ਜੀ ਕੌਣ ਕਹੇ ਰਾਣੀਏ ਅੱਗਾ ਢੱਕ, ਹੁਣ ਆਖੇ ਕੌਣ ਇਹਨਾਂ ਨੂੰ ਵੀ ਭਾਈ ਇਹ ਲਾਓ ਇਹਨਾਂ ਦਾ ਪ੍ਰਧਾਨ ਜਾਂ ਕੁਝ ਕਰੋ। ਫਿਰ ਹਾਰਦੇ ਰਹੋ ਅੱਗੇ। ਹੁਣ 3 ਆ ਗਈਆਂ ਤੇ ਬਾਅਦ ਚ ਮੇਰੇ ਖਿਆਲ ਦੇ ਨਾਲ ਇੱਕ ਤਾਂ ਇਹ ਮੋਪੜ ਤੇ ਹੀ ਚਲੇ ਜਾ ਕਰਨਗੇ ਸਦਨ ਦੇ ਵਿੱਚ। ਕੱਲਾ ਕਹਿ ਰਹਾ, ਸਹੀ ਗੱਲ ਆ। ਇਹ ਐਮਪੀਆਂ ਦਾ ਵੀ ਪਤਾ ਨਹੀਂ ਇਹਨਾਂ ਦੀਆਂ ਇਲੈਕਸ਼ਨਾਂ ਚ ਅਗਲੀਆਂ ਚ ਕੀ ਬਣਨਾ। ਚਲੋ ਉਹ ਤਾਂ ਇਹਨਾਂ ਦੀ ਇਸ ਸਰਕਾਰ ਦੀ ਕਾਰਜਕਾਰੀ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਦੇਖਿਆ ਜਾਊਗਾ, ਪਰ ਹਾਲਾਤ ਹਾਸ਼ੀਏ ਵੱਲ ਨੂੰ ਜਿਹੜੇ ਆ ਉਹ ਬਿਆਨ ਕਰ ਰਹੇ ਆ। ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ ਜਾਈਏ। ਆਪ ਦੇ ਵਿਧਾਇਕ ਨੇ ਸਰਕਾਰੀ ਹਸਪਤਾਲ ਦੇ ਵਿੱਚ ਮਾਰੀ ਸੀ ਰੇਡ, ਸ਼ਰਾਬੀ ਹਾਲਤ ਦੇ ਵਿੱਚ ਮਿਲਿਆ ਆ ਡਾਕਟਰ। ਹਾਂਜੀ ਦੇਖੋ ਇਹ ਤੇ ਗੱਲ ਸਹੀ ਆ, ਆਪਾਂ ਜਿਹੜੇ ਕਰਦੇ ਪਏ ਸਾਂ ਕਿ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਔਰ ਉਹਦੇ ਵਿੱਚ ਕੁਝ ਸਿੱਟੇ ਵੀ ਨਿਕਲ ਰਹੇ ਆ। ਹੁਣ ਦੇਖੋ ਇਹ ਡਾਕਟਰ ਜਿਹੜਾ ਦਾਰੂ ਵਗੈਰਾ ਪੀ ਕੇ ਤੇ ਬੈਠਾ ਸੀਗਾ, ਕੀ ਇਲਾਜ ਕਰਦਾ ਹੋਊਗਾ? ਔਰ ਕੀ ਪਤਾ ਹੋ ਸਕਦਾ ਕਿ ਆਦੀ ਹੋਵੇ ਇਹ। ਕਈ ਬੰਦੇ ਆਦੀ ਹੋ ਜਾਂਦੇ ਆ ਨਾ, ਅਲਕੋਹਲਿਕ ਹੋ ਜਾਂਦੇ ਨੇ, ਦਿਨ ਭਰ ਰਾਤ ਹੀ ਪੀਤੀ ਜਾਂਦੇ ਨੇ, ਦਿਨ ਭਰ ਰਾਤ ਪੀਤੀ ਜਾਂਦੇ। ਹਾਲਾਂਕਿ ਚਲੋ ਭਾਈ ਨਿੱਜੀ ਜ਼ਿੰਦਗੀ ਆ, ਅਸੀਂ ਕਿਸੇ ਨੂੰ ਕਿਹੜਾ ਕੋਈ ਰੋਕ ਸਕਦੇ, ਨਾ ਮੂੰਹ ਚ ਪਾ ਸਕਦੇ ਆ। ਵੀ ਘੱਟੋ ਘੱਟ ਤੁਸੀਂ ਆਪਦੀ ਡਿਊਟੀ ਵਾਲੀ ਜਗ੍ਹਾ ਤੇ ਤਾਂ ਇਸ ਤਰ੍ਹਾਂ ਨਾ ਕਰੋ। ਤਾਂ ਇਹ ਕਹਿੰਦੇ ਆ ਕਿ ਐਸਐਮਓ ਜਿਹੜਾ ਸੀਗਾ ਉਹ ਮਤਲਬ ਛਾਪਾ ਮਾਰਿਆ ਜਿੱਥੇ ਐਸਐਮਓ ਨੂੰ ਸ਼ਰਾਬੀ ਹਾਲਤ ਚ ਫੜਿਆ। ਸੋ ਤੁਸੀਂ ਇਹ ਦੇਖੋ ਕਿ ਐਸਐਮਓ ਜੇ ਹਾਲਾਂਕਿ ਹਾਲੇ ਪੁਸ਼ਟੀ ਹੋਣੀ ਬਾਕੀ ਹੁੰਦੀ ਹੈ, ਮੁਲਾਜ਼ਾ ਹੁੰਦਾ ਹੈ ਤੇ ਉਸ ਤੋਂ ਬਾਅਦ ਫਿਰ ਮੈਡੀਕਲੀ ਪੁਸ਼ਟੀ ਹੋਊਗੀ ਤਾਂ ਫਿਰ ਤਾਂ ਆਪਾਂ ਮੰਨ ਸਕਦੇ ਹਾਂ। ਪਰੰਤੂ ਗੱਲ ਇਹ ਆ ਕਿ ਜਿਹੜਾ ਐਮਐਲਏ ਕੁਲਵੰਤ ਸਿੰਘ, ਇੱਕ ਗੱਲ ਹੈਗੀ ਹੈ ਸ਼ਤਰਾਣਾ ਉਧਰ ਪਾਤੜਾ ਸਾਈਡ ਦੀ, ਤਾਂ ਪਾਤੜਾ ਦੇ ਵਿੱਚ ਸਾਰਾ ਕੁਝ ਹੋਇਆ। ਤਾਂ ਗੱਲ ਇਹੋ ਆ ਕਿ ਜੇ ਇਸ ਤਰ੍ਹਾਂ ਦੀਆਂ ਹੁਣ ਵੀ ਕੁਤਾਹੀਆਂ ਠੀਕ ਨਾ ਹੋਈਆਂ, ਇਸ ਤਰ੍ਹਾਂ ਦੀਆਂ ਉਨਤਾਈਆਂ ਠੀਕ ਨਾ ਹੋਈਆਂ, ਤਾਂ ਫਿਰ ਤੇ ਕਦੇ ਹੋ ਵੀ ਨਹੀਂ ਸਕਦੀਆਂ। ਤੁਹਾਡੇ ਕੋਲ ਨੌਜਵਾਨ ਵਿਧਾਇਕਾਂ ਦੀ ਟੀਮ ਹੈ। ਮੈਂ ਆਹੀ ਗੱਲ ਕਹਿੰਦਾ ਆਇਆ ਕਿ ਕੁਝ ਔਖਾ ਨਹੀਂ ਹੈ। ਜੇ ਤੁਸੀਂ ਆਖੋ ਨਾ ਕਿ ਇਹ ਕੋਈ ਅਲਪਾਸ ਪਰਪਤ ਸਰ ਕਰਨਾ ਹੈ, ਐਸਾ ਕੁਝ ਨਹੀਂ ਹੈ।
ਤੁਹਾਡੇ ਕੋਲ ਅੱਛਾ ਇੱਕ ਵਿਧਾਇਕ ਹੋਵੇ, ਤੁਹਾਡੇ ਕੋਲ ਜ਼ਿਲ੍ਹੇ ਦਾ ਇੱਕ ਅੱਛਾ ਐਸਐਸਪੀ ਹੋਵੇ ਤੇ ਤੁਹਾਡੇ ਕੋਲ ਜ਼ਿਲ੍ਹੇ ਦਾ ਇੱਕ ਡੀਸੀ ਹੋਵੇ, ਲਓ ਤਿੰਨ ਬੰਦੇ ਹੀ ਸੁਧਾਰ ਕਰਦੇ ਨੇ ਆਪ ਉਸ ਏਰੀਏ ਦਾ, ਜਿੱਥੇ ਤਿੰਨਾਂ ਦਾ ਕੰਬੀਨੇਸ਼ਨ ਹੋਏਗਾ। ਸੋ ਮੇਰਾ ਮੰਨਣਾ ਕਿ ਕੋਈ ਲੰਮਾ ਚੌੜਾ ਇਹ ਗਾਹ ਪੈਣ ਵਾਲੀ ਗੱਲ ਨਹੀਂ ਹੈਗੀ ਤੁਹਾਡੇ ਇਹ ਤੇ, ਕਿਉਂਕਿ ਆਪਾਂ ਇਕਨੋਮੀ ਨੂੰ ਜੇ ਠੀਕ ਕਰਨਾ ਹੋਵੇ ਉਹਦੇ ਚ ਆਪਾਂ ਨੂੰ ਪਤਾ ਨਾ ਕੋਈ 4 ਸਾਲ ਲੱਗਣਗੇ, 5 ਸਾਲ ਲੱਗਣਗੇ, ਕੋਈ 10 ਸਾਲ ਲੱਗਣਗੇ, ਉਹ ਸਲੋ ਪ੍ਰੋਸੈਸ ਹੁੰਦਾ ਗਾ। ਆ ਚੀਜ਼ਾਂ ਤੇ ਚੁਟਕੀਆਂ 'ਚ ਠੀਕ ਕਰ ਸਕਦੇ ਆ। ਉਹ ਵਧੀਆ ਕੰਮ ਹੈ, ਇਹਨਾਂ ਨੇ ਸ਼ੁਰੂ ਕੀਤਾ ਆ, ਪਰ ਮੇਰਾ ਤੇ ਮੰਨਣਾ ਇਹ ਹੈ ਕਿ ਜਾਰੀ ਰਹਿਣਾ ਚਾਹੀਦਾ। ਹਫ਼ਤੇ 'ਚ ਇੱਕ ਦਿਨ ਵੀ ਵਿਧਾਇਕ ਆਪਣੇ ਹਲਕੇ ਦੇ ਇਹੋ ਜਿਹੇ ਸੰਸਥਾਨਾਂ 'ਚ ਕੱਢਣ ਲੱਗ ਜੇ, ਇਹਨਾਂ ਨੂੰ ਡਰ ਬਣਿਆ ਰਹੂਗਾ ਕਿ ਪਤਾ ਨਹੀਂ ਬਈ ਸਾਈਂ ਨੇ ਕਿਸ ਵੇਲੇ ਆ ਜਾਣਾ ਆ ਸਾਡੇ ਉੱਤੇ ਬੈਠੇ, ਬਈ ਬੰਦੇ ਨੇ ਕੀ ਪਤਾ ਕਦੋਂ ਛਾਪਾ ਮਾਰ ਲੈਣਾ, ਤਾਂ ਡਰ ਰਹਿੰਦਾ ਹੈ। ਉਹ ਡਰ ਜਿਹੜਾ ਹੈ ਉਹ ਕਦੇ ਚੁੱਕਿਆ ਨਹੀਂ ਜਾਣਾ ਚਾਹੀਦਾ। ਸੋ ਦੇਖਦੇ ਆ ਰਾਹ ਵੀ ਰਹਿੰਦੇ ਆ ਕਿ ਨਹੀਂ ਰਹਿੰਦੇ ਇਸ ਹਾਲਤ ਦੇ ਵਿੱਚ, ਕਿਤੇ ਇਹ ਨਾ ਹੋਵੇ ਚੰਡੀਗੜ੍ਹ ਗਿਆ ਦਾ ਜੀ ਲੱਗ ਜਾਵੇ, ਫਿਰ ਗਾਣਾ ਨਹੀਂ ਗਾਉਂਦੇ ਹੁਣ ਨਹੀਂ ਮੁੜਦੇ ਯਾਰ, ਕਿਤੇ ਚੰਡੀਗੜ੍ਹ ਹੀ ਨਾ ਮੁੜਨ ਕਿਤੇ ਚੰਡੀਗੜ੍ਹ ਗਏ। ਸੋ ਆਪਣੇ ਹਲਕਿਆਂ 'ਚ ਜੇ ਇਸ ਤਰ੍ਹਾਂ ਹੀ ਰਹਿੰਦੇ ਆ ਐਕਟਿਵ ਹੋ ਕੇ, ਤੇ ਅੱਛੇ ਰਿਜ਼ਲਟ ਵੀ ਮਿਲ ਸਕਦੇ ਆ। ਮੈਂ ਕੱਲ ਇੱਕ ਸੁਣੀ ਸੀ ਆਪਣੇ ਮਿੱਤਰ ਦੇ ਕੋਲੋਂ ਕਿ ਉੱਥੇ ਕੋਈ ਨਸ਼ਾ ਵਿਕ ਰਿਹਾ ਸੀਗਾ, ਸ਼ਾਇਦ ਬਰਨਾਲੇ ਜ਼ਿਲ੍ਹੇ ਦੀ ਗੱਲ ਆ, ਤੇ ਉੱਥੇ ਮਾਈ ਚਲੇ ਗਈ, ਮਾਈ ਨੇ ਆਪਣਾ ਬੱਚਾ ਜਿਹੜਾ ਉਹ ਦੇਖਿਆ ਸੀ ਕਿਤੇ, ਤੇ ਉਹਨੇ ਰੌਲਾ ਪਾਇਆ, ਉੱਥੇ ਕਿਸੇ ਨੇ ਗੱਲ ਹੀ ਨਹੀਂ ਸੁਣੀ। ਘੰਟੇ ਡੇਢ ਘੰਟੇ ਬਾਅਦ ਮੀਤ ਹੇਅਰ ਨੂੰ ਕਿਸੇ ਨੇ ਫੋਨ ਕਰ ਦਿੱਤਾ, ਤੇ ਉਹ ਉੱਥੇ ਹੈ ਵੀ ਨਹੀਂ ਸੀ, ਉਹਨੇ ਫੋਨ ਤੇ ਪਰਚਾ ਕਟਵਾ ਦਿੱਤਾ। ਤੇ ਜਦ ਚੈੱਕ ਕੀਤਾ ਗਿਆ, ਸ਼ਰੇਆਮ ਨਸ਼ੇ ਵੇਚਣ ਵਾਲੇ ਕੋਲ ਕੋਈ ਡਿਗਰੀ, ਕੋਈ ਲਾਇਸੈਂਸ ਹੀ ਨਹੀਂ ਸੀਗਾ। ਦੇਖੋ ਕਮਾਲ ਦੀ ਗੱਲਾਂ ਨੇ। ਤੇ ਇਹ ਚੀਜ਼ਾਂ ਤੇ ਠੀਕ ਕੀਤੀਆਂ ਜਾ ਸਕਦੀਆਂ, ਇਹਨਾਂ ਚੀਜ਼ਾਂ ਤੇ ਕੋਈ ਜ਼ਿਆਦਾ ਮੱਥਾ ਖਪਾਈ ਕਰਨ ਦੀ ਵੀ ਲੋੜ ਨਹੀਂ, ਜ਼ਿਆਦਾ ਕੋਈ ਪੈਸਾ ਲਾਉਣ ਦੀ ਵੀ ਲੋੜ ਨਹੀਂ। ਇਹ ਪ੍ਰਬੰਧ ਨੂੰ ਠੀਕ ਤਾਂ ਬਹੁਤ ਜਲਦੀ ਕੀਤਾ ਜਾ ਸਕਦਾ। ਜੀ ਜੀ, ਦੇਖੋ ਅੱਗੇ ਜਿਹੜਾ ਉਹ ਬਣਦਾ ਕੀ ਆ। ਸੋ ਲੋਕਾਂ ਨੂੰ ਉਮੀਦਾਂ ਬੜੀਆਂ, ਆਸਾਂ ਬੜੀਆਂ ਹੈਗੀਆਂ, ਪਰ ਜਿੱਦਾਂ ਤੁਸੀਂ ਕਿਹਾ ਵੀ ਕੁਛ ਅਜਿਹੇ ਮਸਲਿਆਂ ਦੇ ਵਿੱਚ ਉਹ ਪੁਰਾਣੀਆਂ ਸਰਕਾਰਾਂ ਵਾਂਗੂ ਹੀ ਫਸੇ ਆ, ਉਹਨਾਂ ਚੀਜ਼ਾਂ ਤੋਂ ਲੋਕ ਨਿਜਾਤ ਚਾਹੁੰਦੇ ਆ। ਅਦਰਵਾਈਜ਼ ਲੋਕੀ ਜਿੰਨੀ ਜਲਦੀ ਸਿਰ ਤੇ ਪਾਉਂਦੇ ਉਨੀ ਜਲਦੀ ਥੱਲੇ ਵੀ ਸਿੱਟ ਲੈਂਦੇ ਹੁੰਦੇ। ਚਲੋ ਅਜੇ ਤਾਂ ਸਹੁੰ ਚੁੱਕ ਲੈਣ ਦੇਈਏ, ਵੇਂਦੇ ਕੀ ਬਣਦੇ ਆ। ਖਬਰ ਮਿੰਟੂ ਜੀ ਸਹੁੰ ਚੁੱਕਣ ਦੇ ਨਾਲ ਇਹ ਆ ਰਹੀ ਹੈ, ਕਹਿੰਦੇ ਵੀ 40 ਕਿੱਲੇ ਜਿਹੜੀ ਖੜੀ ਕਣਕ ਆ ਜੇ, ਜਿਹੜੀ ਪੱਕੀ ਵੀ ਨਹੀਂ ਆ, ਉਸ ਨੂੰ ਜਿਹੜਾ ਉਹ ਵੱਢ ਕੇ ਇੱਕ ਵੱਡਾ ਜਿਹਾ ਜਿਹੜਾ ਆ ਉਹ ਕਨਾਤ ਜਿਹੜੀ ਉਹ ਲਾਈ ਜਾ ਰਹੀ ਆ। ਹੁਣ ਇਹ ਕੀ ਚੀਜ਼ ਤੁਹਾਨੂੰ ਲੱਗਦਾ ਵੀ ਇਹ ਠੀਕ ਹੈਗੀ ਹੈ, ਜਾਂ ਏਦਾਂ ਹੋਣਾ ਚਾਹੀਦਾ ਸੀ, ਜਾਂ ਮਰਜ਼ੀ ਆ ਬੰਦਿਆਂ ਦੀ? ਨਹੀਂ ਦੇਖੋ, ਆਪਾਂ ਕੀ ਕਰ ਸਕਦੇ ਹਾਂ, ਅਸੀਂ ਤੇ ਗੱਲ ਇਹ ਆ ਕਿ ਮਾਈਕ ਤੇ ਬੈਠੇ ਆ, ਇਹੀ ਬੋਲ ਛੱਡਦੇ ਆ ਕਿ ਹਾਂ ਬਈ ਨਹੀਂ ਹੋਣਾ ਚਾਹੀਦਾ, ਪਰ ਸਾਡੇ ਆਖਿਆ ਕਿ ਕਰਦੇ ਨਹੀਂ ਹੈ। ਤੁਸੀਂ ਨਵੀਂ ਚੇਂਜ ਲੈ ਕੇ ਆਏ ਹੋ, ਨਵਾਂ ਬਦਲਾਅ ਲੈ ਕੇ ਆਏ ਹੋ, ਤਾਂ ਇਹਨੂੰ ਇਹ ਵੇਖਣਾ ਚਾਹੀਦਾ ਸੀਗਾ ਕਿ ਕਿਸ ਤਰੀਕੇ ਨਾਲ ਅਸੀਂ ਕਰ ਸਕਦੇ ਹਾਂ, ਕਿਸ ਤਰੀਕੇ ਨਾਲ, ਮਤਲਬ ਕਿ ਇੱਕ ਨਵੀਂ ਫਿਰਤ ਬਣਾ ਸਕਦੇ ਹਾਂ। ਇਹ ਫਿਰਤ ਮਤਲਬ ਕਿ ਨਵੀਂ ਫਿਰਤ, ਦੇਖੋ ਗੱਲ ਕੀ ਹੈ ਕਿ ਰੀਤ ਤੋੜਨ ਵਾਲੇ ਨੂੰ ਤਾਂ ਆਪਾਂ ਕਹਿੰਦੇ ਆ ਨਾ ਕਿ ਯਾਰ ਇਹਨੇ ਆ ਕੇ ਚੇਂਜ ਲਿਆਂਦਾ। ਹੁਣ ਕਦੇ ਚੱਪੜਚਿੜੀ ਦੇ ਮੈਦਾਨ ਦੇ ਵਿੱਚ ਸਮਾਰੋਹ ਰੱਖ ਲਿਆ ਬਾਦਲ ਸਾਹਿਬ ਨੇ, ਕਦੇ ਉਹ ਮੋਹਾਲੀ ਵਾਲੇ ਸਟੇਡੀਅਮ ਦੇ ਵਿੱਚ ਰੱਖ ਲਿਆ, ਕਦੇ ਅਮਰਿੰਦਰ ਸਿੰਘ ਨੇ ਕਿਤੇ ਰੱਖ ਲਿਆ, ਕਦੇ ਕਿਤੇ ਰੱਖ ਲਿਆ, ਖਰਚੇ ਤਾਂ ਉਹ ਵੀ ਕਰਦੇ ਰਹੇ। ਹੁਣ ਜੇ ਤੁਸੀਂ ਉਹਨਾਂ ਦੇ ਨਾਲ ਕੰਪੇਅਰ ਕਰਕੇ ਜਸਟੀਫਾਈਡ ਕਰਦੇ ਹੋ ਕਿ ਨਹੀਂ ਉਹਨਾਂ ਨੇ ਵੀ ਕੀਤਾ, ਅਸੀਂ ਕਿਹੜਾ ਨਵਾਂ ਕੀਤਾ। ਨਵਾਂ ਕਰਨ ਵਾਸਤੇ ਹੀ ਤੁਹਾਨੂੰ ਲੋਕਾਂ ਨੇ ਵੋਟ ਕੀਤਾ ਹੈ, ਮਾਫ ਕਰਨਾ, ਕਿ ਤੁਸੀਂ ਸਾਦਾ ਸਮਾਰੋਹ ਰੱਖਦੇ ਔਰ ਐਸਾ ਸਮਾਰੋਹ ਰੱਖਦੇ ਜਿਹੜਾ ਕਿ ਮਿਸਾਲ ਬਣਦਾ ਅੱਗੇ ਅਗਲੀਆਂ ਸਰਕਾਰਾਂ ਵਾਸਤੇ ਵੀ ਸਬਕ ਬਣਦਾ। ਤਾਂ ਮਾਡਲ ਤਾਂ ਇਸ ਤਰ੍ਹਾਂ ਹੀ ਨਿਕਲਦੇ ਹੁੰਦੇ ਨੇ। ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 40 ਕਿੱਲਿਆਂ ਦਾ ਮੁਆਵਜ਼ਾ ਤੇ ਦੇਣਾ ਹੀ ਪਊਗਾ, ਉੱਥੇ ਤੇ ਇਸ਼ਤਿਹਾਰਬਾਜ਼ੀ ਬੜੀ ਹੈ, ਚੈਨਲਾਂ ਨੂੰ ਸਲੋਟ ਪੂਰੇ ਅਲਾਟ ਕੀਤੇ ਗਏ ਨੇ, ਕਿੰਨਾ ਰੁਪਈਆ ਜਾਏਗਾ ਇਸ਼ਤਿਹਾਰਬਾਜ਼ੀ ਤੇ। ਸੋ ਇਹਨਾਂ ਚੀਜ਼ਾਂ ਤੋਂ ਬਚਿਆ ਜਾ ਸਕਦਾ ਸੀਗਾ, ਪਰ ਨਹੀਂ ਬਈ ਉਹਨਾਂ ਦੀ ਮਰਜ਼ੀ, ਉਹ ਸਰਕਾਰ 'ਚ ਬੈਠੇ, ਆਪਾਂ ਕੀ ਕਰ ਸਕਦੇ ਹਾਂ। ਜੀ, ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਪ੍ਰਕਾਸ਼ ਬਾਦਲ ਹੋਣਾ ਨੂੰ ਲੱਗ ਗਈ ਆ ਪੈਨਸ਼ਨ, ਲੱਗੀ ਵੀ ਕਹਿੰਦੇ ਇਸ ਵਾਰ ਤਗੜੀ ਆ। ਤੇ ਫਿਰ ਤਾਂ ਇਹਨਾਂ ਨੂੰ ਥੈਂਕ ਯੂ ਕਹਿਣਾ ਚਾਹੀਦਾ ਕੁੜੀਆਂ ਫੈਮਿਲੀ ਦਾ, ਜਿਨ੍ਹਾਂ ਨੇ ਏਡੀ ਵੱਡੀ ਪੈਨਸ਼ਨ ਰੂਪੀ ਸੌਗਾਤ ਦੇ ਦਿੱਤੀ ਹੈ। ਅਸਲ ਦੇ ਵਿੱਚ ਅੱਗੇ ਵੀ ਖਬਰਾਂ ਤੁਸੀਂ ਕਈ ਵਾਰ ਸੁਣੀਆਂ ਹੋਣੀਆਂ ਕਿ ਬਾਦਲ ਨੂੰ ਇੰਨੀ ਪੈਨਸ਼ਨ ਮਿਲਦੀ ਆ, ਇੰਨੀ, ਉਹ ਸਾਰਾ ਝੂਠ ਸੀਗਾ, ਕਿਉਂਕਿ ਉਹ ਅੱਜ ਤੱਕ ਸਾਬਕਾ ਹੋਈ ਨਹੀਂ 67 ਤੋਂ ਬਾਅਦ। 67 ਚ ਹਾਰੇ ਸਨ ਲਾਸਟ ਚੋਣ, ਉਸ ਤੋਂ ਬਾਅਦ ਲਗਾਤਾਰ ਉਹ ਜੇਤੂ ਰਹੇ ਨੇ। ਤਾਂ ਸਾਬਕਾ ਨੂੰ ਮਿਲੇਗੀ, ਸਾਬਕਾ ਵਿਧਾਇਕ ਕਦੋਂ ਹੋਏ? 2022 ਦੇ ਵਿੱਚ। ਸੋ ਹੁਣ ਜਿਹੜੀ ਇਹਨਾਂ ਨੂੰ ਲੱਗੀ ਆ ਪੈਨਸ਼ਨ, ਜੇ ਉਹ ਪੈਨਸ਼ਨ ਮੈਂ ਤੁਹਾਨੂੰ ਦੱਸ ਦੇਵਾਂ, ਮੇਰੇ ਵਰਗੇ ਬੰਦੇ ਨੂੰ, ਤੁਹਾਨੂੰ ਤੇ ਕੋਈ ਫਰਕ ਨਹੀਂ ਪੈਣਾ, ਚਲੋ ਤੁਸੀਂ ਤੇ ਠੀਕ ਹੈ ਡਾਲਰਾਂ 'ਚ ਗਿਣਤੀ ਕਰ ਲੈਂਦੇ ਹੋ। ਸਾਡੇ ਵਰਗਾ ਇੱਥੇ ਮਾਤੜ ਨੂੰ ਤਾਂ ਜਦੋਂ ਦੱਸਦੇ ਆ ਨਾ ਤੇ ਗਸ਼ੀ ਪੈਣ ਤੱਕ ਜਾਂਦੀ ਜੇ,
5,76,000 रुपया पेंशन लगी है बादल साहब की, 5,76,000। तब ये देख लो कि मैनू लगता कि जिदन पेंशन आया करेगी 1 तरीक ते सारी गिणदे ही नोट गिणदे ही लंघ जाने है। चलो टाइम दे नाल ये है भी काम लगे आ प्रकाश सिंह बादल तो गिणद्या गणाद्या समा लंघा लिया करनगे सौखा। पर ये पेंशन बहुत बड़ी पेंशन है जी, बहुत बड़ी पेंशन है। और ये की हुंदा है, बड़ा सिंपल मैथड आ कि जदों पहली बारी बंदा कोई रिटायर हुंदा एक तरह नाल कह लो कि नकारिया जांदा। वैसे साडे वर्गी खूबसूरती किते नहीं होनी सिस्टम दे विच कि जेड़े बंदियां नूं नकार दिंदे ने लोक कि छड्ड परे यार चल भज्जा घरे जाके बैठ, असीं उन्हां दी सिक्योरिटी सगों वधा दिंदे आ क्योंकि काम ही इहो ਜਿਹੇ ਕੀਤੇ ਹੁੰਦੇ कि ਉਹਨੂੰ ਸਾਬਕਾ ਹੋ ਕੇ ਜ਼ਿਆਦਾ ਸਿਕਿਉਰਿਟੀ ਦੀ ਲੋੜ ਪੈਂਦੀ ਹੈ ਕਿ ਲੋਕ ਧੂਕੇ ਨਾ ਖੜਨ। ਦੂਜੀ ਚੀਜ਼ ਕਿ ਅਸੀਂ ਪੈਨਸ਼ਨਾਂ ਦੇਖੋ ਇੱਕ ਨਹੀਂ ਦੋ ਨਹੀਂ ਜਿੰਨੀ ਵਾਰੀ ਵੀ ਉਹ ਰਿਹਾ ਹੁੰਦਾ ਉਹਨੀਆਂ ਟਰਮਾਂ ਦੀਆਂ ਪੈਨਸ਼ਨਾਂ ਦੇ ਰਹੇ ਆ। ਹੁਣ ਪਹਿਲੀ ਵਾਰੀ ਹੁੰਦੀ ਆ 75,150 ਤੇ ਫਿਰ ਜਿੰਨੀਆਂ ਵੀ ਟਰਮਾਂ ਹੁੰਦੀਆਂ ਉਹਦਾ ਪਲੱਸ 50,000 ਕਰੀ ਚਲੋ ਤਾਂ ਕੁੱਲ ਮਿਲਾ ਕੇ ਇਹਨਾਂ ਦਾ ਬਣ ਗਿਆ ਜੇ 5,76,150 ਰੁਪਏ। ਸੋ ਇਹ ਆ मैथड इत्थे हिसाब ला लो कि एक पासे ते जेडे सरकारी कर्मचारी आ बेचारे रोंदे आ कि साडी भाई पुरानी जेडी हैगी सीगी पेंशन स्कीम वो बहाल करो, ते दूसरे पासे आ वेख लो कि की धुक्की निकलदी पई आ खजाने दी। जी जी बिल्कुल। ते मिंटू जी बहुत शुक्रिया, बहुत धन्यवाद। मिलते हैं जी फिर आपां अगली बार कल नूं। सत श्री अकाल जी। सत श्री अकाल। ਤੇ ਪ੍ਰੋਗਰਾਮ ਦੀ ਇੱਥੇ ਜਿਹੜਾ ਜੀ ਹੁਣ ਸਮਾਪਤੀ ਆ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।